ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। दास रेशम सिंह बबर सब तो पहला पंजाबी रेडियो USA दे ਸਰੋਤੇ ਜਨਾਂ ਨੂੰ ਇਹਨਾਂ ਦੇ ਪ੍ਰਬੰਧਕਾਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਚੱਲ ਰਹੀ ਹੈ ਜੂਨ 84 ਦੇ ਘੱਲੂਘਾਰੇ ਦੀ, ਜੋ ਕਿ ਹਿੰਦੁਸਤਾਨ ਦੀ ਹੁਕਮਰਾਨ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਅਧੀਨ ਸਿੱਖਾਂ ਦੀ ਨਸਲਕੁਸ਼ੀ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਕਿ ਜੂਨ 6 ਜੂਨ ਨੂੰ ਜਿਹੜਾ ਆ ਦਰਬਾਰ ਸਾਹਿਬ ਤੇ ਤੈਅ ਕੀਤਾ, ਕਿਉਂਕਿ 1 ਜੂਨ ਨੂੰ ਜਿਹੜਾ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਜਿਹਦੇ ਵਿੱਚ ਜੂਨ 84 ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ, ਜੋ ਕਿ ਬਾਬਾ ਅਟਲ ਗੁਰਦੁਆਰਾ ਸਾਹਿਬ ਤੇ ਮੋਰਚਾ ਬਣਾ ਕੇ ਜੁੱਥਬੰਦੀ ਨਾਲ ਬੈਠੇ ਸਨ, ਪਹਿਲੇ ਸ਼ਹੀਦ ਹੋਏ ਨੇ, ਜਿਨ੍ਹਾਂ ਦਾ ਸੰਸਕਾਰ ਵੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਕੀਤਾ। ਸ਼ਹੀਦ ਭਾਈ ਅਮਰੀਕ ਸਿੰਘ ਜੀ, ਇਹਨਾਂ ਵਾਸਤੇ ਦੁਸ਼ਾਲਾ ਸੰਜਨ ਸਿੰਘ ਬਡਾਲਾ ਨੇ ਭੇਜਿਆ, ਉਹਨਾਂ ਨੇ ਆਪਣੇ ਹੱਥੀਂ ਸੰਸਕਾਰ ਕੀਤਾ। ਰਹੀ ਗੱਲ ਦਰਬਾਰ ਸਾਹਿਬ ਦੀ, ਜੋ ਹਮਲਾ ਸਰਕਾਰ ਨੇ ਕੀਤਾ ਉਹ ਇਕੱਲਾ ਦਰਬਾਰ ਸਾਹਿਬ ਤੇ ਨਹੀਂ, ਉਸ ਸਮੇਂ ਪੰਜਾਬ 'ਚ ਹੋਰ 38 ਗੁਰਦੁਆਰਿਆਂ ਤੇ ਵੀ ਅਟੈਕ ਕੀਤਾ। ਉਹਨਾਂ ਦੀ ਇਹ ਮਨਸਾ ਸੀ ਕਿ ਇਹ ਦਿਨ ਕਿਉਂ ਚੁਣਿਆ ਕਿ ਗੁਰੂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੰਗਤਾਂ ਮਨਾ ਰਹੀਆਂ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੀਆਂ ਸੰਗਤਾਂ ਉੱਥੇ ਇਕੱਤਰ ਹੋਈਆਂ ਸਨ, ਉਹਨਾਂ ਨੂੰ ਜਿਹੜਾ ਆ ਕਿਵੇਂ ਇੱਕ ਸਬਕ ਸਿਖਾਇਆ ਜਾਵੇ, ਕਿਵੇਂ ਨਸਲਕੁਸ਼ੀ ਇਹਨਾਂ ਦੀ ਕੀਤੀ ਜਾਵੇ। ਕਿਉਂਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਦੇਹਰਾਦੂਨ ਦੇ ਨੇੜੇ ਜਿਹੜਾ ਚਕਰਾਤਾ ਦੇ ਵਿੱਚ ਟ੍ਰੇਨਿੰਗ ਸੈਂਟਰ ਹੈ ਆਰਮੀ ਦਾ, ਉੱਥੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਨੇ ਪੂਰੀ ਵੇਦਬੰਦੀ ਬਣਾ ਕੇ ਟ੍ਰੇਨਿੰਗ ਲਈ ਕਿ ਅਸੀਂ ਹਮਲਾ ਕਿਵੇਂ ਕਰਨਾ ਹੈ। ਲੇਕਿਨ ਫਿਰ ਵੀ ਤਕਰੀਬਨ ਜੋ ਇਹਨਾਂ ਦੇ ਕੁਲਦੀਪ ਸਿੰਘ ਬਰਾੜ ਨੇ ਵੀ ਜਿਹੜੀ ਹੈ ਬੁੱਕ ਲਿਖੀ, ਉਹਦੇ ਵਿੱਚ ਮੰਨਿਆ ਆ 15,307 ਜਿਹੜੇ ਆਰਮੀ ਦੇ ਫੌਜੀ ਮਰੇ ਨੇ ਉੱਥੇ। ਕੋਈ ਗਿਣਤੀ ਦੇ ਸਿੰਘ ਲਗਭਗ 100 ਸਿੰਘ ਸੰਘ ਜਿਨ੍ਹਾਂ ਨੇ ਮੁਕਾਬਲਾ ਕੀਤਾ। ਕਿ ਲੇਕਿਨ ਇੱਕ ਹੈਰਾਨੀ ਦੀ ਗੱਲ ਹੈ ਕਿ ਉਹ ਆਰਮੀ ਜਿਹੜੀ ਦੇਸ਼ ਦੀ ਰੱਖਿਆ ਕਰਨ ਵਾਸਤੇ ਬਣਾਈ ਗਈ ਹੈ, ਉਹ ਦੇਸ਼ ਦੇ ਵਸਨੀਕਾਂ ਨੂੰ ਹੀ ਮਾਰਨ ਵਾਸਤੇ ਆ ਜਾਵੇ, ਇਹ ਬਹੁਤ ਬੜੀ ਸ਼ਰਮਸਾਰ ਗੱਲ ਹੈ। ਹਿੰਦੁਸਤਾਨ ਦੇ ਮੱਥੇ ਤੇ ਇਹ ਕਲੰਕ ਹੈ। ਲੇਕਿਨ ਇਹ ਕਲੰਕ ਲਵਾਉਣ ਦੇ ਵਿੱਚ ਭਾਈਵਾਲ ਵੀ ਸਾਡੇ ਆਪਣੇ ਹੋਏ। ਉਸ ਸਮੇਂ ਦੇ ਲੀਡਰ ਬਾਦਲ, ਬਰਨਾਲਾ, ਬਲਵੰਤਾ ਕੇ ਇਹਨਾਂ ਦੀ ਹੋਰ ਬਾਕੀ ਜੁੰਡਲੀ ਨੇ ਸੈਂਟਰ ਸਰਕਾਰ ਨੂੰ ਅਕਸਾਇਆ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਕਿ ਨਾਲ ਇਹਨਾਂ ਦੇ ਭਾਈਵਾਲੀ ਭਾਜਪਾ ਦੇ ਅਡਵਾਨੀ ਆਪਣੀ ਬੁੱਕ ਵੀ ਲਿਖ ਰਿਹਾ ਹੈ ਕਿ ਮੈਂ ਇੰਦਰਾ ਗਾਂਧੀ ਨੂੰ ਜਿਹੜਾ ਹੈ ਇਹ ਪੂਰੀ ਹੱਲਾਸ਼ੇਰੀ ਦਿੱਤੀ ਕਿ ਤੂੰ ਦਰਬਾਰ ਸਾਹਿਬ ਤੇ ਅਟੈਕ ਕਰ। ਇਹ ਇੱਕ ਸਿੱਖਾਂ ਦੇ ਜਿਹੜੀ ਹੈ ਸੋਚੀ ਸਮਝੀ ਸਕੀਮ ਦੇ ਨਾਲ ਇਹਨਾਂ ਨੇ ਕੀਤਾ ਆ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਸਿੱਖਾਂ ਦੇ ਦਰਬਾਰ ਸਾਹਿਬ ਦੀ ਜਿੰਦ ਜਾਨ ਹੈ, ਕਿ ਅੱਜ ਤੋਂ ਨਹੀਂ, ਸ਼ੁਰੂ ਤੋਂ ਜਦੋਂ ਹੀ ਅਕਾਲ ਤਖ਼ਤ ਦਾ ਨੀਂਹ ਪੱਥਰ ਰੱਖਿਆ ਗਿਆ, ਦਿੱਲੀ ਦਰਬਾਰ ਦੀ ਸਰਕਾਰ ਦਾ, ਦਿੱਲੀ ਦੇ ਤਖ਼ਤ ਦਾ ਮੱਥਾ ਹਮੇਸ਼ਾ ਹੀ ਅਕਾਲ ਤਖ਼ਤ ਨਾਲ ਲੱਗਾ। ਤੇ ਕੋਈ ਵੀ ਸਰਕਾਰ ਹੋਵੇ, ਚਾਹੇ ਮੁਗਲਾਂ ਦੀ ਹੋਈ ਹੈ, ਉਸ ਤੋਂ ਬਾਅਦ ਹੋਈ, ਚਾਹੇ ਇਹ ਇਸ ਸਮੇਂ ਕਾਂਗਰਸ ਸਰਕਾਰ ਨੇ ਕੀਤਾ, ਕਿ ਸਿੱਖਾਂ ਦੀ ਜਿਹੜੀ ਆ ਉਹਨਾਂ ਨੇ ਇੱਥੇ ਜਿਹੜਾ ਘਾਣ ਕੀਤਾ ਆ। ਕਿਉਂਕਿ ਆਰਮੀ ਦਾ ਇੰਨਾ ਜਦੋਂ ਨੁਕਸਾਨ ਹੋ ਗਿਆ ਤੇ ਇਹਨਾਂ ਨੇ ਪਿੰਡਾਂ ਚੋਂ ਨੌਜਵਾਨ ਫੜ ਕੇ ਲਿਆ ਕੇ ਉੱਥੇ ਉਹਨਾਂ ਦੇ ਹੱਥ ਬੰਨ ਕੇ ਮਾਰੇ ਗਏ ਨੇ। ਤੇ ਜਿਹੜੀ ਦੁਖਦਾਈ ਘਟਨਾ ਜਿਹੜੀ ਮੇਨ ਉੱਥੇ ਵਾਪਰੀ ਹੈ, ਇੱਕ ਦੁਨੀਆ ਦਾ ਅਸੂਲ ਹੈ ਕਿ ਪਿਛਲੇ ਸਮੇਂ 'ਚ ਜੇ ਅਮਰੀਕਾ ਨੇ ਬਿਨ ਲਾਦਨ ਨੂੰ ਵੀ ਮਾਰਿਆ, ਉਹਨੂੰ ਮੁਸਲਮਾਨ ਰੀਤੀ ਅਨੁਸਾਰ ਉਹਦਾ ਅੰਤਮ ਜਿਹੜਾ ਆ ਉਹਦੀਆਂ ਰੀਤਾਂ ਕੀਤੀਆਂ ਗਈਆਂ। ਲੇਕਿਨ ਕਿਸੇ ਸਿੱਖ ਦਾ ਵੀ ਗੁਰਮਤ ਅਨੁਸਾਰ ਸੰਸਕਾਰ ਨਹੀਂ ਕੀਤਾ ਗਿਆ। ਜਿੰਨੇ ਵੀ ਦਰਬਾਰ ਸਾਹਿਬ ਤੋਂ ਬਾਕੀ ਗੁਰਦੁਆਰਿਆਂ ਜਾਂ ਪੰਜਾਬ ਦੇ ਪਿੰਡਾਂ ਚੋਂ ਕੱਢ ਕੇ ਮਾਰੇ ਗਏ, ਉਹਨਾਂ ਦੀਆਂ ਲਾਸ਼ਾਂ ਨੂੰ ਇੱਕ ਜਗ੍ਹਾ ਇਕੱਠਿਆਂ ਕਰਕੇ ਉੱਥੇ ਹੀ ਸਾੜ ਫੂਕ ਕੀਤਾ ਗਿਆ। ਕੋਈ ਅੰਤਮ ਅਰਦਾਸ ਨਹੀਂ ਕੀਤੀ ਗਈ। ਇਹ ਜਿਹੜੀ ਹੈ ਇੱਕ ਹਿੰਦੁਸਤਾਨ ਦੇ ਜਿਹੜੀ ਸਰਕਾਰ ਤੇ ਜਿਹੜੇ ਹੈ ਬਹੁਤ ਵੱਡਾ ਇੱਕ ਲੰਘਤ ਹੋਏ ਨੇ, ਇਹ ਇਹਨਾਂ ਤੇ ਧੱਪਾ ਲੱਗਦਾ ਆ। ਤੇ ਲੇਕਿਨ ਦੁਖਦਾਈ ਘਟਨਾ ਇਹ ਵੀ ਹੈ ਕਿ ਉਸ ਸਮੇਂ ਜਿਹੜੇ ਪਰਿਵਾਰ, ਜਿਹੜੇ ਨੌਜਵਾਨ ਸ਼ਹੀਦ ਹੋਏ, ਉਹਨਾਂ ਦੇ ਪਰਿਵਾਰ ਜਾਂ ਉਸ ਸਮੇਂ ਜਿਹੜੇ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਕਿਸੇ ਵੀ ਸਾਡੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨੇ ਕਿਸੇ ਨੇ ਸਾਰ ਨਹੀਂ ਲਈ, ਨਾ ਅਕਾਲ ਤਖ਼ਤ ਵੱਲੋਂ ਗਹਾਰਾ ਨਾਰਾ ਵੱਜਿਆ ਆ।
ਵੀ ਉਹ ਵੀ ਧਰਮੀ ਫੌਜੀਆਂ ਦੀ ਕੋਈ ਸੇਵਾ ਸਨ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਜਿਹੜੀ ਬਹੁਤ ਹੀ ਮਾੜੀ ਗੱਲ ਹੈ। ਦਾਸ ਜਿਹੜੇ ਸਿੰਘਾਂ ਨੂੰ ਜਾਣਦਾ ਆ, ਜਿਹੜੇ ਦਰਬਾਰ ਸਾਹਿਬ ਸ਼ਹੀਦ ਹੋਏ, ਭਾਈ ਮਹਿੰਗਾ ਸਿੰਘ ਜੀ ਬੱਬਰ, ਹੌਲਦਾਰ ਗੁਰਨਾਮ ਸਿੰਘ ਜੀ ਭੂਰੇ ਪਿੰਡ ਤੋਂ, ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਚਚੇਰੇ ਭਾਈ ਸਨ, ਹੌਲਦਾਰ ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਸਰਬਜੀਤ ਸਿੰਘ, ਜਹੇਦਾਰ ਸਰਦੇਵ ਸਿੰਘ ਬੱਬਰ, ਸੁਲੱਖਣ ਸਿੰਘ ਬੱਬਰ, ਅਨੋਖ ਸਿੰਘ ਬੱਬਰ ਅਤੇ ਬਾਕੀ ਸਿੰਘ, ਜਿਨ੍ਹਾਂ ਦੀ ਸੰਗਤ ਕਰਨ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ। ਉਹ ਸਿੰਘ ਗੁਰਮਤ ਦੇ ਧਾਰਨੀ, ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰਮਤ ਵਸੀ ਹੋਈ ਸੀ, ਜਿਨ੍ਹਾਂ ਦੇ ਇੱਕ ਹੀ ਮਨ ਦਾ ਚਾਅ ਸੀ ਕਿ ਮਰੋਂ ਤਾਂ ਹਰ ਕੇ ਦੁਆਰ। ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਉਹ ਸ਼ਹੀਦੀਆਂ ਪ੍ਰਾਪਤ ਹੋਈਆਂ ਜਿਹੜੀਆਂ ਕਰਮਾਂ ਵਾਲੀਆਂ ਰੂਹਾਂ ਸਨ। ਮਰਦੀ ਤੇ ਦੁਨੀਆ ਹੁਣ ਵੀ ਹੈ, ਮਰਨਾ ਗਾਂ ਆਉਣ ਵਾਲੇ ਸਮੇਂ 'ਚ ਵੀ ਹੈ, ਲੇਕਿਨ ਉਹ ਭਗਤੀ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰਬਾਰ ਦੇ ਵਿੱਚ, ਗੁਰੂ ਦਰਬਾਰ ਦੀ ਰੱਖਿਆ ਕਰਦਿਆਂ ਇਹਨਾਂ ਨੂੰ, ਜਿਨ੍ਹਾਂ ਨੂੰ ਸ਼ਹੀਦੀਆਂ ਪ੍ਰਾਪਤ ਹੋਈਆਂ। ਸਾਡਾ ਸਿਰ ਝੁਕਦਾ ਉਹਨਾਂ ਸ਼ਹੀਦਾਂ ਨੂੰ। ਸੰਤ ਜਰਨੈਲ ਸਿੰਘ ਜੀ ਇੱਕ ਗੱਲ ਅਕਸਰ ਕਰਦੇ ਸਨ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਉਸ ਦਿਨ ਖਾਲਸਾ ਦੀ ਨੀਂਹ ਰੱਖੀ ਜਾਏਗੀ। ਅਟੈਕ ਹੋ ਗਿਆ, ਨੀਂਹ ਰੱਖੀ ਗਈ ਹੈ। ਹੁਣ ਅਸੀਂ ਖਾਲਸਾ ਲਈ ਕੀ ਕਰ ਰਹੇ ਹਾਂ? ਅੱਜ ਦੇ ਦਿਨ ਤੇ ਇਹ ਲੋੜ ਹੈ ਆਪਣੇ ਫਰਜ਼ ਨੂੰ ਪਛਾਣਨ ਦੀ, ਆਪਣੇ ਹਿਰਦਿਆਂ 'ਚ ਝਾਤੀ ਮਾਰੀਏ ਕਿ ਅਸੀਂ ਉਸ ਖਾਲਸਾ ਲਈ ਤਤਪਰ ਹਾਂ ਕਿ ਜਾਂ ਅਸੀਂ ਸੰਤਾਂ ਦੇ ਪੈਰੋਕਾਰ ਕਹਾਉਂਦੇ ਹਾਂ, ਲੇਕਿਨ ਅਸੀਂ ਲਿਲਕੜੀਆਂ ਜਿਹੜੀਆਂ ਬਦਲੀਆਂ ਕੱਢ ਰਹੇ ਨੇ, ਜਿਹੜੇ RSS ਦੇ ਅਧੀਨ ਨੇ, ਭਾਜਪਾ ਨਾਲ ਰਲ ਕੇ ਜਿਹੜੇ ਆ। ਇੱਕ ਗੱਲ ਸੋਚੋ ਵਾਲੀ ਹੈ ਖਾਲਸਾ ਦੀ ਅੱਜ ਦੇ ਦਿਨ ਤੇ ਕਿ ਕਾਂਗਰਸ ਸਰਕਾਰ ਨੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਨਸਲਕੁਸ਼ੀ ਕੀਤੀ। ਲੇਕਿਨ ਜੇ ਦੂਜੇ ਪਾਸੇ ਦੇਖੀਏ, ਮੈਂ ਕਾਂਗਰਸ ਨੂੰ ਬਰੀ ਨਹੀਂ ਕਰ ਰਿਹਾ, ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਹੈ ਕਿ ਬਾਦਲ ਸਰਕਾਰ ਨੇ, ਸਾਡੇ ਅਕਾਲੀ ਭਰਾ ਕਹਾਉਂਦੇ ਨੇ, ਇਹਨਾਂ ਨੇ ਭਾਜਪਾ ਨਾਲ ਰਲ ਕੇ RSS ਦੀ ਸ਼ਹਿ ਤੇ ਅਕਾਲ ਤਖ਼ਤ ਦੀ ਮਰਜ਼ਾਦਾ ਨੂੰ ਮਲੀਆ ਮੇਟ ਕਰ ਦਿੱਤਾ। ਅਕਾਲ ਤਖ਼ਤ ਦੀ ਅਸੀਂ ਬਣਾ ਰਿਹਾ, ਲੇਕਿਨ ਅਕਾਲ ਤਖ਼ਤ ਦੀ ਮਰਜ਼ਾਦਾ ਬਹਾਲ ਕਰਨ ਲਈ ਕਿ ਸਾਨੂੰ ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜਾਣੀਆਂ ਆ। ਅੱਜ ਸਮਝਣ ਦੀ ਲੋੜ ਹੈ ਕਿ ਜਿਹੜੇ ਸਿਰ ਉੱਠ ਕੇ ਇਹ ਗੱਲ ਕਰਦੇ ਨੇ ਕਿ ਸਾਡੀ ਪੰਥਕ ਸਰਕਾਰ ਨਹੀਂ, ਇਹ ਪੰਥਕ ਸਰਕਾਰ ਬਿਲਕੁਲ ਨਹੀਂ। ਇਹ ਸਾਡਾ ਘਾਣ ਕਰ ਰਹੀ ਹੈ ਕਿ ਇਹ ਸਰਕਾਰ ਦੇ ਰਾਜਾਂ ਵਿੱਚ ਹੀ ਸਾਨੂੰ ਸਿੱਖਾਂ ਨੂੰ ਗੋਲੀਆਂ ਮਿਲਦੀਆਂ, ਸਿੱਖਾਂ ਨੂੰ ਫਾਂਸੀਆਂ ਹੁੰਦੀਆਂ ਆ। ਜੇ ਕੋਈ ਹੋਰ ਉੱਤੇ ਕੋਈ ਪ੍ਰੋਸੈਸ ਕਰਦਾ ਆ ਕਿ ਉਹਨਾਂ ਵਾਸਤੇ ਕੋਈ ਵੀ ਅਥਰੂ ਗੈਸ, ਕੋਈ ਗੋਲੀ ਨਹੀਂ, ਕੋਈ ਲਾਠੀ ਚਾਰਜ ਨਹੀਂ। ਸਾਨੂੰ ਅਹਿਸਾਸ ਕਰਾ ਦਿੱਤਾ ਜਾ ਰਿਹਾ ਆ ਕਿ ਸਿੱਖਾਂ ਵਾਸਤੇ ਜਿਹੜਾ ਆ ਭਾਰਤ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ। ਉੱਥੇ 5-5 ਫਾਂਸੀਆਂ ਵਾਲੇ ਮਾਫ ਕੀਤੇ ਜਾ ਰਹੇ, ਉਮਰ ਕੈਦ ਤੇ ਲਿਆ ਕੇ ਮਾਫੀ ਦਿੱਤੀ ਜਾ ਰਹੀ ਹੈ, ਤੇ ਸਿੱਖਾਂ ਨੂੰ ਜਿਹੜੀ ਫਾਂਸੀ ਹੈ ਉਹ 17 20 ਸਾਲ ਜੇਲ੍ਹਾਂ 'ਚ ਕੱਟ ਕੇ ਵੀ ਉਹਨਾਂ ਦੀ ਫਾਂਸੀ ਬਰਕਰਾਰ ਹੈ। ਉੱਥੇ ਟਿੱਲ ਲੱਗਾ ਹੋਇਆ ਆ ਕਿ ਸਿੱਖਾਂ ਨੂੰ ਇਸ ਦੇਸ਼ ਤੋਂ ਕਿੱਦਾਂ ਕੱਢਿਆ ਜਾਣਾ, ਜਿੱਦਾਂ ਜੈਨੀ ਬੋਧੀਆਂ ਨੂੰ ਹਿੰਦੁਸਤਾਨ 'ਚੋਂ ਕੱਢਿਆ ਗਿਆ ਆ, ਉਸੇ ਤਰ੍ਹਾਂ ਸਿੱਖਾਂ ਦੀ ਹੈ। ਲੇਕਿਨ ਇੱਕ ਗੁਰੂ ਦੀ ਕਿਰਪਾ ਹੈ ਕਿ ਸਿੱਖਾਂ ਕੋਲ ਇੱਕ ਇਹੋ ਜਿਹਾ ਮੀਡੀਆ ਆ ਗਿਆ, ਚਾਹੇ ਉਹ ਰੇਡੀਓ ਲਾ ਲਓ, ਚਾਹੇ ਪੰਜਾਬ ਰੇਡੀਓ, USA ਲਾ ਲਓ, ਚਾਹੇ ਬਾਕੀ ਯੂਰਪੀਅਨ ਦੇਸ਼ਾਂ 'ਚ ਸਾਡੇ ਟੈਲੀਵਿਜ਼ਨ ਚੱਲ ਰਹੇ ਨੇ। ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਸਾਡੇ ਕੋਲ ਮੀਡੀਆ, ਅਸੀਂ ਆਪਣੀ ਗੱਲ ਦੁਨੀਆ 'ਚ ਪਹੁੰਚਾ ਰਹੇ ਨੇ। ਆਕਾਸ਼, ਕਿ ਇਹ ਉਸ ਸਮੇਂ ਸਾਡੇ ਕੋਲ ਮੀਡੀਆ ਹੁੰਦਿਆਂ ਤਾਂ ਸਾਡੇ ਨੌਜਵਾਨਾਂ ਦਾ ਇੰਨਾ ਘਾਣ ਨਹੀਂ ਸੀ ਹੋਣਾ। ਅੱਜ ਸਾਨੂੰ ਲੋੜ ਹੈ ਇਸ ਮੀਡੀਆ ਨੂੰ ਸਮਝਣ ਦੀ, ਇਸ ਮੀਡੀਆ ਨੂੰ ਸਾਥ ਦੇਣ ਦੀ। ਅਗਰ ਅਸੀਂ ਆਪਣਾ ਮੀਡੀਆ ਕਾਮਯਾਬ ਕਰ ਸਕੇ, ਇਹਨੂੰ ਮਜ਼ਬੂਤ ਕਰ ਸਕੇ, ਤੇ ਉਹ ਦਿਨ ਦੂਰ ਨਹੀਂ ਕਿ ਜਿਸ ਦਿਨ ਸਾਡਾ ਖਾਲਿਸਤਾਨ ਆਵਾਜ਼ ਬਣੇਗਾ। ਦਾਸ ਨੂੰ ਇਹ ਪੂਰਨ ਵਿਸ਼ਵਾਸ ਹੈ ਗੁਰੂ ਤੇ ਅਤੇ ਉਹਨਾਂ ਪਵਿੱਤਰ ਸ਼ਹੀਦਾਂ ਦੇ ਖੂਨ ਤੇ, ਜਿਹੜੇ ਖਾਲਿਸਤਾਨ ਲਈ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਇਹ ਸਾਡੀ ਆਪਣੀ ਸੋਚ ਹੈ ਜਾਂ ਸਾਡੀ ਲੀਡਰਸ਼ਿਪ ਦੀ ਘਾਟ ਹੈ? ਜੇ ਕੌਮ ਦੀ ਜਜ਼ਬਾਤ ਦੀ ਗੱਲ ਕਰੀਏ ਤੇ ਕੌਮ ਦਾ ਜਜ਼ਬਾਤ ਜਿਉਂਦੇ ਨੇ। ਇਹ ਪਰਖਣ ਵਾਲੀ ਉਦਣ ਦਾ ਦਿਨ ਸੀ ਜਿੱਦਾਂ ਰਾਮ ਰਹੀਮ ਨੇ ਪੋਸ਼ਾਕ ਪਾ ਕੇ ਇੱਕ ਨਕਲ ਕੀਤੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੀ, ਤੇ ਸਾਡੇ ਨੌਜਵਾਨ ਭਾਵੇਂ ਕਲੀਮ ਸ਼ਿਵ ਸੀ ਪੰਜਾਬ ਦੇ ਵਿੱਚ, ਉਹ ਸ੍ਰੀ ਸਭਾ ਹੱਥਾਂ 'ਚ ਲੈ ਕੇ ਸੜਕਾਂ ਤੇ ਉਤਰ ਆਏ। ਜੇ ਅੱਜ ਵੀ ਗੱਲ ਚੱਲੀ ਹੈ ਰਾਜੋਵਾਨ ਦੀ ਫਾਂਸੀ ਨੂੰ ਲੈ ਕੇ, ਤੇ ਨੌਜਵਾਨ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਸੀਲ ਕਰਕੇ ਦੱਸ ਦਿੱਤਾ ਕਿ ਸਾਡੇ ਜਜ਼ਬਾਤ ਕਾਇਮ ਨੇ। ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਜਿੱਥੇ ਜਿੱਥੇ ਬੈਠੇ ਹਾਂ
ਉਹਨਾਂ ਦੇਸ਼ਾਂ ਦੇ ਕਰਦੇ ਕਾਨੂੰਨ ਦੀ ਜਿਹੜੀ ਆ ਪਾਲਣਾ ਕਰਦੇ ਹੋਏ ਅਸੀਂ ਆਪਣੇ ਖਾਲਸਾ ਲਈ ਤਤਪਰ ਹੋਈਏ। ਸ਼ਹੀਦੀਆਂ ਮਨਾਈਆਂ ਦਾ ਤਾਂ ਹੀ ਫਾਇਦਾ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਦੇ ਚੱਲ ਕੇ ਅਸੀਂ ਕੌਮ ਨੂੰ ਆਜ਼ਾਦ ਕਰ ਖਿੱਤਾ ਜਿਹੜਾ ਆ ਉਹ ਅਸੀਂ ਦਵਾ ਸਕੀਏ। ਵਰਨਾ ਜੇ ਅਸੀਂ ਪੁਰਾਤਨ ਲੀਡਰਾਂ ਨੂੰ ਕਹਿੰਦੇ ਕਿ ਲੀਡਰਾਂ ਦੀ ਅਣਗਹਿਲੀ ਕਰ ਕੌਮ ਗੁਲਾਮ ਹੋ ਗਈ, ਤੇ ਅੱਜ ਆਉਣ ਵਾਲੀ ਜਨਰੇਸ਼ਨ ਸਾਨੂੰ ਵੀ ਇਹ ਕਹੇਗੀ ਕਿ ਮੌਜੂਦਾ ਲੀਡਰਸ਼ਿਪ ਦਾ ਕੀ ਰੋਲ ਰਿਹਾ ਆ। ਮੇਰੀ ਇਹ ਬੇਨਤੀ ਹੈ USA ਦੀ ਸਿੱਖ ਸੰਗਤਾਂ ਨੂੰ ਵਰਲਡ ਵਾਈਡ ਜਿੱਥੇ ਰੇਡੀਓ ਸੁਣਿਆ ਜਾ ਰਿਹਾ ਹੈ ਕਿ ਗੁਰੂ ਪਿਆਰਿਓ, ਅੱਜ ਇਹ ਵਚਨਬੰਦ ਹੋਈਏ ਕਿ ਜੂਨ 84 ਜਿਹੜਾ ਸਾਡੇ ਘਾਓ ਕਰ ਗਿਆ ਇਹ ਭੁੱਲਣਾ ਨਹੀਂ, ਇਹ ਭੁਲਾਇਆ ਨਹੀਂ ਜਾਣਾ, ਜਿਹਦੀ ਯਾਦਗਾਰ ਵੀ ਅੱਜ ਬਣਾਈ ਜਾ ਰਹੀ ਹੈ। ਅਸੀਂ ਸੁਚੇਤ ਹੋ ਕੇ ਇਸ ਚੀਜ਼ ਤੇ ਵੀ ਜਿਹੜੀ ਬਾਜ਼ ਅੱਖ ਰੱਖਣੀ ਹੈ। ਯਾਦਗਾਰ ਕੋਈ ਵੀ ਬਣਾਵੇ, ਸਾਨੂੰ ਉਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ। ਮੇਨ ਮੁੱਦਾ ਇਹ ਹੈ ਕਿ ਯਾਦਗਾਰ ਦੇ ਵਿੱਚੋਂ ਅਸਲੀ ਕਾਰਨ ਜਿਹੜੇ ਕੱਢੇ ਨਾ ਜਾਣ। ਜਿਹੜੀ ਦਿੱਖ ਅਸੀਂ ਸ਼ਹੀਦਾਂ ਦੀ ਜਿਹੜੀ ਸੁਨੇਹਾ ਦੇਣਾ ਚਾਹੁੰਦੇ ਹਾਂ ਉਹਨੂੰ ਕਿਤੇ ਉਹਦੇ ਵਿੱਚ ਹੀ ਗੁੰਮਰਾਹ ਕਰਕੇ ਇਹ ਮਲੀਆਂ ਮੇਟ ਨਾ ਕਰ ਦੇਣ। ਅੱਜ ਸੁਚੇਤ ਹੋ ਕੇ ਸਾਨੂੰ ਇਸ ਗੱਲ ਦਾ ਹਮਲਾ ਮਾਰਨਾ ਚਾਹੀਦਾ ਆ ਕਿ ਉਹੋ ਜਿਹੀ ਇੱਕ ਯਾਦਗਾਰ ਬਣੇ ਜਿਹੜੀ ਆਉਣ ਵਾਲੀ ਪਨੀਰੀ ਨੂੰ ਦੇਖ ਕੇ ਪਤਾ ਲੱਗੇ ਕਿ ਉਸ ਸਮੇਂ ਦੀ ਸਰਕਾਰ ਨੇ ਸਾਡੀ ਨਸਲਕੁਸ਼ੀ ਕਿਵੇਂ ਕੀਤੀ, ਸਾਡੇ ਕਿਵੇਂ ਨੌਜਵਾਨਾਂ ਨੂੰ ਕੋਹ ਕੇ ਮਾਰਿਆ, ਸਾਡੀਆਂ ਮਾਵਾਂ ਭੈਣਾਂ ਮਾਤਾਵਾਂ ਦੀ ਪੱਤ ਰੋਲੀ ਕਿ ਜਿਹੜੇ ਨੌਜਵਾਨ ਅੱਜ ਵੀ ਸਾਡੇ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਰੋ ਰਹੇ ਨੇ। ਸਾਡੇ ਇਹ ਫਰਜ਼ ਹੈ, ਸਾਡੇ ਬਾਹਰ ਬੈਠਿਆਂ ਦੇ ਬਹੁਤ ਵੱਡੇ ਫਰਜ਼ ਹੈ। ਕਈ ਮੇਰੇ ਵੀਰ ਇਹ ਸਵਾਲ ਕਰਦੇ ਕਿ ਅਸੀਂ ਬੈਠੇ ਕੀ ਕਰ ਸਕਦੇ ਹਾਂ। ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਜਿੰਨੀਆਂ ਵੀ ਆਜ਼ਾਦੀ ਦੀਆਂ ਮੂਵਮੈਂਟਾਂ ਲਹਿਰਾਂ ਚੱਲੀਆਂ ਬਾਹਰੋਂ ਹੀ ਚੱਲੀਆਂ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਨਹੀਂ ਸਮਝ ਸਕੇ। ਇਹ ਗੱਲ ਪੁੱਛਣੀ ਤੇ ਹਿੰਦੁਸਤਾਨ ਦੀ ਸਰਕਾਰ ਨੂੰ, ਉਸ ਦੀਆਂ ਏਜੰਸੀਆਂ ਨੂੰ ਪੁੱਛੋ ਕਿ ਬਾਹਰਲੇ ਸਿੱਖਾਂ ਦੀ ਕੀ ਤਾਕਤ ਹੈ। ਅੱਜ ਸਾਨੂੰ ਲੋੜ ਹੈ ਆਪਣੀ ਤਾਕਤ ਨੂੰ ਇਕੱਠਿਆਂ ਕਰਕੇ ਅਸੀਂ ਆਪਣੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇੱਕ ਪਲੇਟਫਾਰਮ ਤੇ ਹੋ ਸਕੀਏ ਤੇ ਅਸੀਂ ਆਪਣਾ ਰਾਜ ਭਾਗ ਜਲਦੀ ਹੀ ਪ੍ਰਾਪਤ ਕਰ ਲਵਾਂਗੇ। ਇਹੀ ਸੱਚੀ ਸੁੱਚੀ ਸ਼ਰਧਾ ਉਹਨਾਂ ਸ਼ਹੀਦਾਂ ਨੂੰ ਹੈ ਜਿਹੜੇ ਕੌਮ ਤੋਂ ਆਪਾ ਵਾਰ ਗਏ ਨੇ। ਅੰਤ ਵਿੱਚ ਮੈਂ ਫੇਰ ਧੰਨਵਾਦ ਕਰਦਾ ਹਾਂ ਪੰਜਾਬ ਰੇਡੀਓ USA ਦਾ ਤੇ ਸਿੱਖ ਸੰਗਤਾਂ ਦਾ ਕਿ ਆਇਓ ਗੁਰੂ ਪਿਆਰਿਓ, ਆਪਾਂ ਇਹ ਪਾਲਣ ਕਰੀਏ ਕਿ ਸੰਤਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਸੀਂ ਖਾਲਿਸਤਾਨ ਦੇ ਜਿਹੜਾ ਆ ਆਪਣੇ ਪ੍ਰਾਪਤ ਕਰਕੇ ਰਹਿਣਾ ਹੈ। ਦਾਸ ਧੰਨਵਾਦੀ ਫਿਰ ਸੰਗਤਾਂ ਦਾ ਭੁੱਲਾਂ ਚੁੱਕਣ ਦੀ ਖਿਮਾ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਸਿਰ ਪੰਥ ਕੌਮ ਦੀ ਆਵਾਜ਼ ਦੀ ਗੱਲ ਜਿਹੜੀ ਸੰਗਤਾਂ ਨਾਲ ਸਾਂਝੀ ਕਰ ਸਕੀਏ। ਅੰਤ ਵਿੱਚ ਦਾਸ ਫਤਿਹ ਗਜਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।